अच्छा शेख साहब, जिस तरह के सुमल साहबा कह रही हैं, वो तो कहनी तुहाडा काम जिहड़ा है वो सिर्फ इश्क इमरानी है। हालांकि अपनी पार्टी के कायद नूं चाहना प्यार करना हर पार्टी का हक है। ये लोग भी मियाँ नवाज शरीफ साहब नूं करते हैं, मियाँ शहबाज शरीफ साहब नूं करते हैं, मरीम नवाज साहबा नूं करते हैं, लेकिन तुहाडे उत्ते ज़्यादा तनकीद होंदी है। शायद इस वजह तो कि तुसीं लोग बहुत ज़्यादा उस मामले च उन्हें रिहाई वास्ते एक्टिव हो और अवामी मामला तुहाडी निगाह च नहीं आ रहे। देखो यह जी कोई गल नहीं होनी दी, तुसीं मिसाल ले लो कि मैं भी इन्होंने पहले बोलिया फिर मैं बोलिया, एक बारी इमरान खान का नाम नहीं आया। इन्होंने हरारकी इस तरह ही है कि इन्होंने इमरानोफोबिया आया है। उपर भी तकरीर करेंगे तो 25-30 बारी जिन्नी देर तक नाम मरियम नहीं ललेगी या वो नहीं ललेगा नवाज शरीफ, उन्नी देर तक कोई शह पूरी नहीं होंगी। हुण तुसीं इन्हां दा नाम ले लो कि मैं तो एक बारी इमरान का नाम नहीं लिया, इन्होंने बाप 7-8 बारी लिया। नहीं मैं 7-8 दफा नहीं लिता, सिर्फ मैं 2 दफा गए इश्क इमरानी। चलो जी ਤੁਹਾਡਾ इश्क इमरानी क्या वे मैं कोई मैनू ये नहीं कहा कि इमरान है जित इमरान है जित इमरान है जी। ਤੁਹਾਨੂੰ ਵੀ ਨਵਾਜ਼ ਸ਼ਰੀਫ ਦਾ ਫੋਬੀਆ ਸੀ, ਤੁਸੀਂ ਵੀ ਮੀਆਂ ਨਵਾਜ਼ ਸ਼ਰੀਫ ਦਾ ਜਿਹੜਾ ਸੀ ਉਹ ਨਾਲ ਲੈਂਦੇ ਸੋ। ਬੰਦੇ ਕੋਲ ਲਫ਼ਜ਼ ਨਹੀਂ ਲਫ਼ਜ਼ ਵੀ ਸਾਡੇ ਕੋਲ ਮੁੱਕਦੇ, ਸ਼ਰਮਿੰਦਾ ਹੁੰਦੀ ਵੀ ਨਾ ਅਲਹਮਦੁਲਿਲਾ ਸਾਡੇ ਕੋਲ ਲਫ਼ਜ਼ ਨਹੀਂ ਮੁੱਕਦੇ, ਲਫ਼ਜ਼ ਤੁਹਾਡੇ ਕੋਲ ਮੁੱਕੇ ਨੇ। ਸ਼ੇਖ ਸਾਹਿਬ 8 ਵਾਰੀ ਇਹਨਾਂ ਨੇ ਵੀ ਨਾਂ ਲਿਆ ਵੇ ਔਰ ਇਹ ਇਮਰਾਨੋਫੋਬੀਆ ਤੋਂ ਨਿਕਲ ਆਣ ਤੇ ਇਹਨਾਂ ਦੀ ਇਮਰਾਨੋਫੋਬੀਆ ਇਸ ਲੈਵਲ ਤੱਕ ਪਹੁੰਚ ਗਿਆ ਹੋਇਆ ਵੇ ਕਿ ਪਾਕਿਸਤਾਨ ਦੀ ਤਾਰੀਖ 'ਚ ਸਭ ਤੋਂ ਜ਼ਿਆਦਾ ਕਾਨੂੰਨ ਸਾਜ਼ੀ ਇਮਰਾਨ ਖਾਨ ਦੇ ਖਿਲਾਫ 'ਚ ਹੋ ਰਹੀ ਹੈ। ਕੱਲ ਨੈਬ ਦੇ ਵਿੱਚ ਕਾਨੂੰਨ ਸਾਜ਼ੀ ਇਮਰਾਨ ਖਾਨ ਦੇ ਖਿਲਾਫ ਹੋਈ, 26ਵੀਂ ਤਰਮੀਮ ਹੋਈ इमरान खान के खिलाफ हुई, 27ਵੀਂ तरमीम हुई। इमरानोफोबिया इन्होंने सानू नहीं, साडा तो लीडर है, असी तो उन्होंने फॉलो कर रहे हैं, असी कहने बाहर आवे। और रही गल कि असी नहीं करते, असी जो यह जी सियासत करनी होवे जिहड़ी जुत्तियां जो पै के बूट पालिश करके हार के पालिश करके ही आए सो। चलो बीबी तू बोल। हां जी बिल्कुल तुसी भी बूट पालिश करके तो बूट चट के आए सो। ए भी एक तकनीक होंदी है इन्हां अगर तुसी भी बूट चट के ही आए सो, तुसी ये नहीं कह सकते कि ਅਸੀਂ ਉਂਝ ਹੀ ਆਏ ਸੋ। ਤੁਸੀਂ ਤੇ ਬੂਟ ਹੱਥਾਂ 'ਚ ਵੀ ਤੇ ਪੈਰਾਂ 'ਚ ਵੀ ਪਾ ਕੇ, ਹੱਥਾਂ 'ਚ ਵੀ ਫੜ ਕੇ ਤੇ ਪੈਰਾਂ 'ਚ ਵੀ ਪਾ ਕੇ ਆਏ ਸੋ। ਜੀ ਸ਼ੇਖ ਸਾਹਿਬ ਅੱਛਾ ਜੀ ਅੱਗੇ ਚੱਲੀਏ। ਜੇ ਅਸੀਂ ਹਾਰ ਕੇ 17 ਸੀਟਾਂ ਦੇ ਨਾਲ ਕੌਮੀ ਅਸੈਂਬਲੀ 'ਚ ਜਾਣਾ ਤੇ ਇਹੋ ਜਿਹੀ ਸਿਆਸਤ ਸਹੀ ਨਹੀਂ ਕਰਨੀ ਹੈਗੀ। ਜੇ ਸਾਡੀ ਵਜ਼ੀਰੇ ਆਲਾ ਹਾਰ ਕੇ ਤੇ ਵਜ਼ੀਰੇ ਆਲਾ ਬਣੀ ਹੋਈ ਏ 50 ਸੀਟਾਂ ਦੇ ਨਾਲ ਤੇ ਸਾਨੂੰ ਇਹੋ ਜਿਹੀ ਸਿਆਸਤ ਨਹੀਂ ਕਰਨੀ। ਰਹੀ ਗੱਲ ਹੁਣ ਤੁਸੀਂ ਆਇਓ ਮਹਿੰਗਾਈ ਦੇ ਉੱਤੇ, ਇਹਨਾਂ ਦੀ ਸਿਆਸਤ ਤੇ ਲੋਕਾਂ ਦੀ ਗੱਲ ਕਰੀਏ ਤੇ ਜੇ ਇਹ ਟਰੰਪ ਦੀ ਗੱਲ ਕਰਦੇ ਪਏ ਨੇ ਕਿ ਉਸ ਵੇਲੇ ਹੋਰ ਸੀ ਤੇ ਹੁਣ ਹੋਰ ਸੀ ਤੇ ਹੁਣ ਵਾਪਸ ਲੈ ਲਓ। ਕਹੋ ਹੁਣੀ ਤੁਸੀਂ ਕਹਿ ਦਿਓ, ਐਸੇ ਟੀਵੀ ਤੇ ਕਹਿ ਦਿਓ ਕਿ ਜੀ ਅਸੀਂ ਟਰੰਪ ਨੂੰ ਜਿਹੜਾ ਵੇ ਉਹ ਜਿਹੜਾ ਨੋਬਲ ਇਨਾਮ ਵਾਸਤੇ ਕੀਤਾ ਸੀ ਹੁਣ ਅਸੀਂ ਵਾਪਸ ਲੈ ਲਏ ਆ। ਪਹਿਲੇ ਉਹ ਚੰਗਾ ਸੀ, ਹੁਣ ਮੰਗਾ ਹੁਣ ਹੀ ਕਹਿ ਦੇਣ, ਲੇਕਿਨ ਨਹੀਂ ਕਰਨਗੇ। ਹੁਣ ਆਇਓ ਤੁਸੀਂ ਆਵਾਮ ਦੀ ਗੱਲ ਕਰੀਏ, ਹੁਣ ਆਵਾਮ ਦੀ ਆਇਓ, ਆਵਾਮ ਦੀ ਵਾਰੀ ਆਈ ਹੈ ਜੀ। ਠੀਕ ਹੈ ਜੀ। ਇਹ ਮੈਨੂੰ ਅੱਜ ਮੈਂ ਲਿਸਟ ਫੜੀ ਤੁਹਾਡੀ, ਗੋਸ਼ਤ ਜਿਹੜਾ ਲੱਗਾ 800 ਰੁਪਏ ਕਿਲੋ ਬੀਫ ਔਰ ਉਹ ਲੱਗਾ 1600 ਰੁਪਏ ਕਿਲੋ ਉਹ। ਠੀਕ ਹੈ। ਜਦੋਂ ਮੈਂ ਮਾਰਕੀਟ 'ਚ ਗਿਆ ਤੇ 3300 ਰੁਪਇਆ ਕਮ ਅਜ਼ ਕਮ ਜਿਹੜਾ ਵੇ ਉਹ ਬੱਕਰੇ ਦਾ ਗੋਸ਼ਤ ਦਾ ਰੇਟ ਮਟਨ ਦਾ। ਠੀਕ ਹੈ। ਇਹ ਬੀਬੀ ਮੈਨੂੰ ਪ੍ਰਿੰਟ ਕਰਕੇ ਤੇ ਲੈ ਜਾਣ ਤਾਂ ਮੈਨੂੰ ਦੱਸ ਦੇਣ ਕਿ 1600 ਰੁਪਏ ਕਿੱਥੋਂ ਮਿਲਦਾ ਪਿਆ ਵੇ ਗੋਸ਼ਤ। ਠੀਕ ਹੈ, ਤਾਂ ਕਿ ਯਾਰ ਅਸੀਂ ਵੀ ਲੈ ਲਈਏ। ਸਾਡੇ ਜਿਸ ਤਰ੍ਹਾਂ ਦੇ ਇਹਨਾਂ ਨੇ ਹਾਲਾਤ ਕਰ ਦਿੱਤੇ ਨੇ 200-300 ਗੁਣਾ ਮਹਿੰਗਾਈ, ਤੇ ਸਾਨੂੰ ਵੀ ਪਤਾ ਲੱਗ ਜਾਏ ਕਿ ਜਨਾਬੇ ਹਾਲੀ ਇਹ ਕਿਹੜੀ ਜਗ੍ਹਾ ਹੈ ਜਿੱਥੇ ਅਸੀਂ ਜਾ ਕੇ ਲੈਣੇ ਆ। ਹੋਰ ਬਾਕੀ ਅਗਰ ਤੁਸੀਂ ਗੋਸ਼ਤ ਤੋਂ ਇਲਾਵਾ ਤੁਸੀਂ ਕੇਲਾ 360 ਰੁਪਏ ਜਿਹੜਾ ਹੈ ਨਾ ਉਹ ਦਰਜਨ ਵਿਕਣ ਡਿਆ, ਅਮਰੂਦ 300 ਰੁਪਏ ਦਰਜਨ ਵਿਕਣ ਡਿਆ, ਸਟ੍ਰਾਬੇਰੀ 600 ਰੁਪਏ ਕਿਲੋ ਵਿਕਣ ਡਈ ਹੈ, ਸੇਬ 690 ਰੁਪਏ ਕਿਲੋ ਵਿਕਣ ਡਿਆ ਵੇ। ਠੀਕ ਹੈ ਜੀ। ਆਲੂ ਕਹਿੰਦੇ ਨੇ ਜੀ 20 ਰੁਪਏ ਮਿਲਣਾ ਪਈਏ, 50 ਰੁਪਏ ਮਿਲਦਾ ਪਿਆ ਵੇ। ਅਦਰਕ ਜਿਹੜਾ ਵੇ 499 ਰੁਪਏ ਮਿਲਦਾ ਪਿਆ। ਸ਼ੇਖ ਸਾਹਿਬ 50 ਰੁਪਏ ਹੋਵੇ ਤੇ ਕਿਸਾਨ ਛਾਲਾ ਮਾਰਨ। ਮੈਂ ਉਹੀ ਤਾਂ ਕਹਿ ਰਿਹਾ ਕਿ ਮਿਲਦਾ ਪਿਆ ਵੇ, ਉੱਥੇ ਤੁਸੀਂ ਜਾ ਕੇ ਦੇਖ ਲਓ ਜੀ। ਅਨਾਰ 1100 ਰੁਪਏ ਮਿਲਦਾ ਪਿਆ ਵੇ। ਦਵਾਣਾ ਜਿਹੜਾ ਅਸੀਂ 10 ਰੁਪਏ ਕਿਲੋ ਲੈਂਦੇ ਸਾਂ ਨਾ 250 ਰੁਪਏ ਕਿਲੋ ਜਿਹੜਾ ਵੇ ਉਹ ਵਿਕਣ ਡਿਆ ਵੇ। ਅੱਗੇ ਤੁਸੀਂ ਆ ਜਾਓ, ਕਚਨਾਰ 790 ਰੁਪਏ ਮਿਲਣ ਡਈ ਹੈ, ਭਿੰਡੀ 350 ਰੁਪਏ ਮਿਲਣ ਡਈ ਹੈ, ਲਸਣ 750 ਰੁਪਏ ਮਿਲਣ ਡਿਆ, ਸ਼ਿਮਲਾ ਮਿਰਚ ਠੀਕ ਹੈ 299 ਰੁਪਏ ਕਿਲੋ ਮਿਲਣ ਡਈ ਹੈ। ਠੀਕ ਹੈ। ਤੋਰੀ 359 ਰੁਪਏ 70 ਰੁਪਏ, प्याज 95 रुपए किलो विकन डिया। ठीक है। तुझे लगता सब्जी मंडी हो गया है? मैं सब्जी मंडी भी हो के आया ना, मैं तो बेचारा गरीब आदमी है। मैं हुण इन्हां को मैंने पूरी बोल अच्छा बोल लो तुझे अपनी बारी हुण ते चावल जेड़ा है तकरीबन 350 रुपए किलो हैगा। ठीक है।
ਸਾਡੇ ਵਾਰੀ ਜਿਹੜਾ ਸੀ ਸਾਡੇ ਜਿਹੜਾ ਇਹ ਕਹਿੰਦੇ ਨੇ ਅਸੀਂ ਮਹਿੰਗਾਈ ਤਾਂ ਬੜੀ ਕੰਟਰੋਲ ਕਰ ਲਿਆ। ਚਾਵਲ ਜਿਹੜਾ ਸੀ 104 ਰੁਪਏ ਕਿਲੋ ਸੀ, ਚੀਨੀ 87 ਰੁਪਏ ਕਿਲੋ ਸੀ, ਬੀਫ 602 ਰੁਪਏ ਕਿਲੋ ਸੀ, ਮਟਨ 1239 ਰੁਪਏ ਕਿਲੋ ਸੀ, ਚਿਕਨ 275 ਰੁਪਏ ਕਿਲੋ ਸੀ, ਦੁੱਧ 117 ਰੁਪਏ ਕਿਲੋ ਸੀ, ਅੰਡੇ 130 ਰੁਪਏ ਦਰਜਨ ਸਨ। ਪਕਾਨ ਦਾ ਤੇਲ ਜਿਹੜਾ ਸੀ ਉਹ 323 ਰੁਪਏ ਕਿਲੋ ਸੀ। ਦਾਲ ਮਸੂਰ 217 ਰੁਪਏ ਸੀ, ਦਾਲ ਮਾਰਚ ਜਿਹੜੀ 270 ਰੁਪਏ ਸੀ, ਆਲੂ 37 ਰੁਪਏ ਕਿਲੋ ਸੀ, ਪਿਆਜ਼ 49 ਰੁਪਏ ਕਿਲੋ ਸੀ, ਚਾਹ ਦੀ ਪੱਤੀ 258 ਰੁਪਏ ਕਿਲੋ ਸੀ। ਹੁਣ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੀ ਵਾਰੀ ਸੀ ਉਹਨੂੰ 3 ਨਾਲ ਜ਼ਰਬ ਦੇ ਦਿਓ ਤੇ ਜਾ ਕੇ ਉੱਥੇ ਲੱਭ ਲਓ। ਤੇ ਇਹਨਾਂ ਦੀ ਚੀਫ ਮਿਨਿਸਟਰ ਆਂਦੀ ਉਹ ਸਮਝਦੀ ਲੋਕ ਬੇਵਕੂਫ ਨੇ। ਉਹ ਲੋਕਾਂ ਨੇ ਵਿਚਾਰਿਆਂ ਨੂੰ ਤੁਹਾਡੇ ਤਰ੍ਹਾਂ ਨਹੀਂ ਹੈਗਾ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਪਿਆਜ਼ ਤੇ ਟਮਾਟਰਾਂ 'ਚ ਫਰਕ ਕੀ ਹੈਗਾ। ਟਮਾਟਰ ਜਿਹੜੇ ਨੇ ਦਰਜਨਾਂ 'ਚ ਤੁਸੀਂ ਵੇਚਣ ਦੇ ਹੋ ਤੇ ਆਲੂ ਲੋਕੀ ਵਿਚਾਰੇ ਜਾਂਦੇ ਨੇ, ਉਹ ਲੱਭਦੇ ਨੇ ਕਿ ਕਿੱਥੋਂ ਸਸਤਾ ਮਿਲੇਗਾ, ਉਹ 4 ਹਿੱਸਿਆਂ 'ਚ ਜਾਂਦੇ ਨੇ। ਫਿਰ ਇਹਨਾਂ ਨੇ ਜਿਹੜਾ 1600 ਰੁਪਏ ਕਿਲੋ ਗੋਸ਼ਤ ਲਾਇਆ ਹੋਏ ਤੇ ਸਾਨੂੰ ਕੋਈ 10 ਦਿਨ ਪਾਈਏ ਕਿੱਥੇ ਮਿਲਦਾ ਹੈਗਾ। ਇਹ ਤੁਹਾਨੂੰ ਹੀ ਦੱਸ ਸ਼ੇਖ ਸਾਹਿਬ ਕਿਹੜਾ ਸਹੂਲਤ ਬਾਜ਼ਾਰ ਸਾਰੇ। ਅਗਰ ਕਿਸੇ ਜਗ੍ਹਾ ਤੇ ਜਾ ਕੇ ਬੱਕਰੇ ਦਾ ਗੋਸ਼ਤ, ਮੈਂ ਕਹਿ ਰਿਹਾ ਬੱਕਰੇ ਦਾ ਗੋਸ਼ਤ ਹੋਵੇ, ਠੀਕ ਹੈ ਨਾ, ਅਗਰ 1600 ਰੁਪਏ ਕਿਲੋ ਮੈਨੂੰ ਲਿਆ ਦੇਣ तो जो मेरी सजा हो आप ही तजवीज़ कर। अच्छा सुमन साहब, जिस तरह के शेख साहब ने अपने दौरे हुकूमत का PTI का तुहाडा मुआवजा किया है, इन्हां दी गल दा तुसीं तुहाडे कोल की जवाब है? जनाब ये तो लिस्ट है PTI दी, ये उन्होंने अपनी रेट लिस्ट कढ़ी है। मैं एक खतून होने के नाते करेक्ट कर लगा नहीं एक सेकंड नहीं ये छोड़ो ना, इंटरनेट पे की है आम रेट नहीं आम रेट। मैं एक खतून हाँ, एक खतून होने के नाते मैं एक हाउस वाइफ भी गई हाँ, हाल ही में एक सियासतदान नहीं गई। मैं रोज जी अपनी रमजान की ग्रोसरी ना खुद करनी आ ते खुद करके आनी आ। ते जेडे इन्होंने आलू दे टींडे दे प्याज दे कचनार जी मैं परसों पक्की सी 400 रुपए किलो लिया के पक्की जी इन्होंने 900 रुपए किलो दसी है। ते प्याज जो है ना वो जो 95 रुपए किलो दसे ना 50 रुपए किलो मिलता पाया। ते जो टमाटर इन्होंने 200 रुपए किलो दसे ने ना 60 रुपए किलो मैं रोज लेके आनी आ। नहीं वो मैं रोज लेके आनी आ। भिंडी जी है ना जी इन्होंने दसी है ना वो मैं टमाटर 100 रुपए किलो नहीं जी 80 रुपए किलो जी 80 रुपए किलो 80 रुपए किलो जी समझ आई। मैं खुद सारी जी ना खरीदा फरोख्त मैं खुद करनी है। बेसिक मैं तो मेरी राज का भी पता होगा, मैं बेसिक रहनी है उत्ते अकबरी मंडी ते उत्थे ही सारे जेडे ना मामला ते सारा कुछ होंदा है। ते बाहर ये सब्जी मंडी सारी दिल्ली दरवाजे लगी हुई है ते रोज मैं उत्तो खरीदनी है ते लेके आनी। ये तरीके इंसाफ दी रेट लिस्ट है जी साडी गवर्नमेंट दी रेट लिस्ट है ना। इन्हां को आओ मेरे नाल आओ, जिन्नी शॉपिंग करनी है मैं करानी है, जिन्नी चीनी खरीदनी है, जिन्ने चावल खरीदने हैं, जिन्ना लेना है ओ आन पढ़ लो जरा तुसी शेख साहब मेरे नाल आओ, तुसी पढ़ लो शेख साहब मेरे नाल आओ तो कचरा मैं ਤੁਹਾਡੇ ਨਾਲ ਚੱਲਾਂ, ਮੈਂ ਇੱਥੇ ਚੱਲਾਂ ਪਹਿਲੇ ਮੈਨੂੰ ਗੋਸ਼ਤ ਤੇ ਲੈ ਕੇ ਦੇ ਦਿਓ। ਇੱਥੇ ਆਵੋ ਨਹੀਂ ਨਾ ਗੋਸ਼ਤ ਵੀ ਲੈ ਦਿਓ। ਆਓ ਤੁਹਾਨੂੰ 10 ਕਿਲੋ ਗੋਸ਼ਤ ਲੈ ਲਓ, ਮੇਰਾ ਕੋਈ ਤੋੜ ਨਹੀਂ ਲੈਣਾ। ਤੁਸੀਂ 1600 ਰੁਪਏ ਕਿਲੋ ਉਹ ਵੀ ਮਿਲਦਾ ਪਿਆ। ਇਹ ਮੇਰੀ ਲਿਸਟ ਜੀ ਨਹੀਂ ਜੀ ਇੱਕ ਸੈਕਿੰਡ ਇਹ ਮੇਰੀ ਲਿਸਟ ਜੀ। ਸਭ ਗੱਲ ਸੁਣੋ, ਤੁਸੀਂ ਆਓ ਮੇਰੇ ਨਾਲ। ਤੁਸੀਂ 1600 ਰੁਪਏ ਕਹਿੰਦੇ ਪਏ ਹੋ ਨਾ, ਇਸ ਤੋਂ ਥੋੜਾ ਅੱਛਾ ਕੁਝ 1800 ਰੁਪਏ ਕਿਲੋ ਮੈਂ ਤੁਹਾਨੂੰ ਲੈ ਕੇ ਦਿੰਦੀ। ਆਓ ਮੇਰੇ ਨਾਲ आओ तुसी मैं तो खुला चैलेंज करने जे नहीं मेरा ना ਮੈਨੂੰ ਵੀ ਤਾਂ ਲੈ ਜਾਣਾ ਤੁਸੀਂ ਇਹਦੇ ਤੇ ਐਡਰੈਸ ਦੱਸ नहीं नहीं एड्रेस नहीं तुसी मेरे नाल चलो आवाम ਦਾ ਨੂੰ ਐਡਰੈਸ मैं आवाम नहीं मुकान नहीं किहड़ी गल है कि तो मिलदा मैं एड्रेस ਦੱਸ बाजार ही चांस सहूलत बाजार लगे ने सब कुछ मिलदा है एड्रेस ਦੱਸ ਦਿਓ ਨਾ। अच्छा वैसे एक चीज है ਤੁਹਾਡਾ ਸੀਐਮ ਤੁਹਾਡਾ 1600 ਤੋਂ 18 ਆਲੂ ਪਿਆਜ਼ ਦੇ ਭਾਅ ਵਾਸਤੇ ਨਹੀਂ ਆਇਆ। ਬਿਲਕੁਲ ਸਹੀ ਤੁਹਾਡਾ ਪੀਐਮ ਮੈਂ ਕਹਿੰਦਾ ਸੀ, ਲੇਕਿਨ ਸਾਡੀ ਸੀਐਮ ਦਾ ਵਿਜ਼ਨ ਹੈ ਕਿ ਅਸੀਂ ਲੋਕਾਂ ਨੂੰ ਰਿਲੀਫ ਦੇਣਾ ਹੈ, ਟਮਾਟਰ ਦੇ ਅਸੀਂ ਲੋਕਾਂ ਨੂੰ ਰਿਲੀਫ ਦੇਣਾ ਹੈ। ਅਸੀਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸੀਐਮ ਦਾ ਕੰਮ ਕੀ ਹੈਗਾ। ਉਹਨਾਂ ਨੂੰ ਪਤਾ ਸੀਐਮ ਦਾ ਕੰਮ ਕੀ ਹੈਗਾ। शेख साहब सीएम साहब खुद खातून ने ਉਹ ਸਿਰਫ ਸੀਐਮ ਸਾਹਿਬਾ ਜਿਹੜੀਆਂ ਨੇ ਨਾ ਉਹ ਸਿਰਫ ਦਫ਼ਤਰ ਜਿਹੜੇ ਕਹਿੰਦੇ ਉਹ ਬਣੀ ਗੱਲ ਹੈ ਕਿ ਉੱਥੇ ਨਹੀਂ ਇਸਲਾਮਾਬਾਦ ਜਾਣ ਵਾਸਤੇ ਨਹੀਂ ਤੇ ਬੁਜ਼ਦਾਰ ਸਾਹਿਬ ਜਿਹੜੇ ਨੇ ਨਾ ਪਿੰਕੀ ਗੋਗੀ ਤੇ ਜਿਹੜਾ ਉਹਨਾਂ ਦਾ ਅਸੀਂ ਉਹਨਾਂ ਨੂੰ ਛੱਡ ਦਿੱਤਾ ਨਾ, ਛੱਡ ਦਿੱਤਾ ਹੈ। ਕਿਉਂ ਛੱਡਿਆ? ਉਹਨਾਂ ਨੂੰ ਛੱਡ ਦਿੱਤਾ ਹੈ ਕਿਉਂਕਿ ਸਾਡੇ ਅਸੀਂ ਹੈ ਹੀ ਅੱਛਾ ਗੱਲ ਇਹ ਉਹਨਾਂ ਨੂੰ ਛੱਡ ਦਿੱਤਾ ਹੈ। ਲੇਕਿਨ ਬਾਕੀਆਂ ਨੂੰ ਵੀ ਛੱਡ ਦਿਓ ਨਾ ਕਰੋ ਨਾ। ਫਿਰ ਮਨੋਜ ਰਸ਼ੀਦ ਨੂੰ ਕਿ ਫੜਿਆ ਆ ਜੀ, ਤੁਸੀਂ ਕੰਪੈਰੀਜ਼ਨ ਕਰੋ ਆਵਾਮ ਦੀ ਰਾਸ਼ਨ ਨੂੰ ਫੜਿਆ ਆ ਜੀ, ਡਿਲੀਵਰੀ ਦਾ ਕਰੋ। ਕਿ ਜਾ ਕੇ ਨਹੀਂ ਫੜਿਆ ਤੁਸੀਂ ਹਮਜ਼ਾ ਸਾਹਿਬ ਨੂੰ ਕੀ ਫੜਿਆ ਸੀ, ਤੁਸੀਂ ਖਵਾਜਾ ਆਸਿਫ ਨੂੰ ਕੀ ਫੜਿਆ ਤੁਸੀਂ ਕਿੱਥੇ ਫੜਿਆ? ਉੱਥੇ ਆ ਕੇ ਸਮਝ ਕੀਲਾ ਕਰਨ ਦੇ ਅਸੀਂ ਕਿੱਥੇ ਫੜਿਆ? ਸਾਨੂੰ ਦੱਸੋ ਨਾ ਅਸੀਂ ਕਿੱਥੇ ਫੜਿਆ? ਸਾਡੇ ਬਣਾਏ ਕੇਸ ਨੇ, ਸਾਡੇ ਬਣਾਏ ਕੇਸ ਨੇ। ਤੁਸੀਂ ਨਵਾਜ਼ ਸ਼ਰੀਫ ਨੂੰ ਅੰਦਰ ਰੱਖਿਆ, ਤੁਸੀਂ ਮਰੀਮ ਬੀਬੀ ਨੂੰ ਬਾਪ ਦੇ ਸਾਹਮਣੇ ਹੱਥ ਕਰੀ ਅੰਦਰ ਲਾ ਕੇ ਲੈ ਕੇ ਗਏ, ਤੁਸੀਂ ਨਵਾਜ਼ ਸ਼ਰੀਫ ਸਾਹਿਬ ਨੂੰ ਅੰਦਰ ਰੱਖਿਆ। ਫਿਰ ਉਸ ਤੋਂ ਬਾਅਦ ਤੁਸੀਂ ਖਵਾਜਾ ਸਲਮਾਨ ਰਫੀਕ ਨੂੰ ਰੱਖਿਆ, ਤੁਸੀਂ ਖਵਾਜਾ ਸਾਦ ਰਫੀਕ ਨੂੰ ਰੱਖਿਆ, ਤੁਸੀਂ ਸੈਫਲ ਮੁਲਕ ਕੋਕਰ ਦੇ ਕਰਾਓ ਤੇ ਤੁਸੀਂ ਲੈ ਆਪਣੀ ਦਫਾ ਇੱਕ ਜਿਹੜਾ 2 ਸਾਲ ਦੱਸਿਆ ਤੁਸੀਂ ਰੋਣ ਪਿੱਟਣ ਪਾਤਾ ਵੇ। ਸਿਆਸੀ ਬੰਦੇ ਰੋਣ ਪਿੱਟਣ ਨਹੀਂ ਪਾਉਂਦੇ, ਸਿਆਸੀ ਜਮਾਤ ਸਾਡੀ ਸੀ ਜਿਨ੍ਹਾਂ ਨੇ ਤੁਹਾਡਾ ਰੋਣ ਪਿੱਟਣ ਉਹਨੂੰ ਕੀ ਫੜਿਆ, ਉਹਨੂੰ ਕੀ ਫੜਿਆ, ਉਹਨੂੰ ਕੀ ਫੜਿਆ? ਇਹ ਤੇ ਨਾ ਨਾ ਤੁਸੀਂ ਕਹਿ ਕੇ ਫੜਿਆ ਹੀ ਨਹੀਂ ਹੈ ਤੇ ਮੈਂ ਸਾਡਾ ਤਾਂ ਕੋਈ ਨਹੀਂ ਉਹ ਨਾ ਕਹਿੰਦੇ ਉਹ ਨਾ ਦਹਿਸ਼ਤਗਰਦੀ ਕਰਦੇ। ਉਹਨਾਂ ਦੀ ਵੀਡੀਓਜ਼ ਹੈਗੀਆਂ ਨੇ, ਉਹਨਾਂ ਨੇ ਬਾਂਗੇ ਦਰਾਂ ਆਪਣੀ ਵੀਡੀਓਜ਼ ਜਿਹਨੇ ਰਿਕਾਰਡ ਕਰਕੇ ਜੀ ਆਜੋ ਜੀ GHQ ਤੇ ਹਮਲਾ ਕਰ ਦਿਓ
ਜੀ ਆ ਜਾਓ ਜੀ ਵਰਦੀ ਇੰਜ ਕਰ ਦਿਓ, ਜੇ ਤੁਹਾਡੇ ਕੋਲੋਂ ਸਬੂਤ ਜੇ ਨਾ ਹੁੰਦੇ ਤਾਂ ਕਿਉਂ ਫੜੇ ਜਾਂਦੇ? ਅਸੀਂ ਤੇ ਨਹੀਂ ਸਬੂਤ ਫੜਿਆ। ਇਹਨਾਂ ਕੋਲ ਪਤਾ ਕੀ ਹੈਗਾ ਜੀ, 2 ਬੰਦੇ ਇੱਥੇ ਲੁਕੇ ਹੋਏ ਸਨ, 2 ਬੰਦੇ ਇੱਥੇ ਲੁਕੇ ਇਮਰਾਨ ਸਨ। ਖਾਨ ਦੇ ਟੇਬਲ ਦੇ ਥੱਲੇ, ਟੇਬਲ ਦੇ ਥੱਲੇ ਤੇ ਉਹ ਸੁਣਦੇ ਪਏ ਮੇਰੀ ਗੱਲ ਸੁਣੋ ਨਾ, ਸਨ ਤੇ ਉਹਨਾਂ ਨੇ ਪੂਰੇ ਦੇ ਗਵਾਹ ਨੇ। ਮੇਰੀ ਗੱਲ ਇਹਨਾਂ ਦੇ ਗਵਾਹ ਜੀ ਕਿ ਇਮਰਾਨ ਖਾਨ ਸਾਡੀ ਰੈੱਡ ਲਾਈਨ ਹੈ, ਇਮਰਾਨ ਖਾਨ ਨਹੀਂ ਤੇ ਪਾਕਿਸਤਾਨ ਨਹੀਂ। ਤੇ ਇਹੋ ਜੀ ਜਮਾਤ ਜਿਹੜਾ ਇੱਕ ਬੰਦੇ ਦੀ ਖਾਤਰ ਪਾਕਿਸਤਾਨ ਨੂੰ ਕੁਰਬਾਨ ਕਰਦਾ ਪਿਆ, ਤਾਂ ਉਸ ਬੰਦੇ ਨੂੰ ਨਾ ਪਾਕਿਸਤਾਨ ਤੋਂ ਕੁਰਬਾਨ ਕਰ ਦਈਏ। ਅੱਛਾ ਸ਼ੇਖ ਸਾਹਿਬ ਅੱਛਾ ਨਹੀਂ ਸੁੱਤੇ ਪਿਆ ਖਾ ਰਹੇ ਨੇ ਕਿ ਅੱਛਾ ਨਹੀਂ ਅਸੀਂ ਸੁੱਤੇ ਪਏ ਖਾ ਨਹੀਂ ਦੇਖਦੇ, ਇਹ ਗੱਲ ਤੁਹਾਨੂੰ ਆਦਤ ਹੈ ਸੁੱਤੇ ਪਿਛਲੇ ਪਏ ਖਾ ਸਾਲ ਵੇਖਣ ਦੀ। ਵੀ ਤੁਸੀਂ ਇੱਕ ਵਾਈਟ ਪੇਪਰ ਜਾਰੀ ਕੀਤਾ ਸੀਗਾ ਪੰਜਾਬ ਹੁਕੂਮਤ ਦੇ ਖਿਲਾਫ, ਉਸ ਟਾਈਮ ਵੀ ਮਰੀਮ ਨਵਾਜ਼ ਸਾਹਿਬ ਵਜ਼ੀਰ ਆਜ਼ਮ। ਹੁਣ ਸੁਣਿਆ ਕਿ ਫਿਰ ਤੁਸੀਂ ਜਿਹੜਾ ਹੈ ਉਹ ਲੈ ਕੇ ਆ ਰਹੇ ਹੋ, ਗਾਲਬਨ ਤੁਹਾਡੇ ਸਾਹਮਣੇ ਪਿਛਲੇ ਸਾਲ ਦਾ ਵਾਈਟ ਪੇਪਰ ਪਿਆ ਹੋਇਆ। ਹਾਂਜੀ ਹਾਂਜੀ ਮੇਰੇ ਕੋਲ ਤੇ ਐਜ ਕੇ ਵਾਈਟ ਪੇਪਰ ਕੀ ਤੁਸੀਂ ਤਨਕੀਦ ਕਰੋਗੇ, ਕੀ ਨਿਸ਼ਾਨਦੇਹੀ ਕਰੋਗੇ ਤੁਸੀਂ? ਉਹ ਯਾਰ ਉਹ ਤੇ ਮੈਂ ਤੁਹਾਨੂੰ ਕੀ ਦੱਸਾਂ ਕਿ ਉਹ ਤੇ ਵਾਈਟ ਪੇਪਰ ਦੇ ਵਿੱਚ ਇੰਨਾ ਕੁਛ ਹੈ, 1 ਖਰਬ ਦੀ ਕਰਪਸ਼ਨ ਉਹਦੇ ਚ ਮੌਜੂਦ ਹੈ, ਕਣਕ ਦਾ ਉਹਦੇ ਚ ਮੌਜੂਦ ਹੈ, ਲਾਹੌਰ ਦਾ ਜਿਹੜਾ ਕੀ ਕਹਿੰਦੇ ਨੇ ਇਹਨਾਂ ਨੇ ਬਿਊਟੀਫਿਕੇਸ਼ਨ ਤੇ ਟੀਕਾ ਲਾਇਆ ਉਹ ਉਹਦੇ ਚ ਮੌਜੂਦ ਹੈਗਾ। ਲੋਹਨੂੰ ਖੂਬਸੂਰਤ ਹੋਣਾ ਚਾਹੀਦਾ ਕਿ ਨਹੀਂ ਤੇ ਹੋਣਾ, ਮੈਂ ਤਾਂ ਕਹਿੰਦਾ ਹੋਣਾ ਚਾਹੀਦਾ। ਤੁਸੀਂ ਆਪ ਲਾਹੌਰੀ ਹੋ। ਮੈਨੂੰ ਦਿਖਾ ਦਿਓ 130 ਅਰਬ ਰੁਪਈਆ ਕਿੱਥੇ ਲਾਤਾ ਹੈਗਾ, 130 ਅਰਬ ਰੁਪਈਆ, ਜਾਣੀ ਕਿ ਇਹਨਾਂ ਦੇ ਜੇ ਜਹਾਜ਼ 10 ਵੀ ਲੈਂਦੇ ਨੇ 13 ਜਹਾਜ਼ ਆਣੇ ਸੀ ਜਿਹੜੇ ਇਹਨਾਂ ਨੇ ਖਰੀਦੇ ਨੇ VIP ਜਹਾਜ਼, ਤੇ ਸਾਨੂੰ 10 ਦਿਨ ਇਹੋ ਜਿਹੇ 7-8 ਜਹਾਜ਼ ਲਿਆ ਕੇ ਖਿਲਾਰ ਦਿੰਦੇ, ਲੋਕਾਂ ਨੂੰ ਕਹਿੰਦੇ ਚੱਲ ਯਾਰ ਫ੍ਰੀ ਰਾਈਡ ਲੈ ਲੈ, ਇਹਦੇ ਨਾਲ ਬਿਊਟੀਫਿਕੇਸ਼ਨ ਨਾਲ ਉਹਨਾਂ ਨੇ ਫਿਰ ਜ਼ਿਆਦਾ ਖੁਸ਼ ਹੋ ਜਾਣਾ ਸੀ। ਜਿਵੇਂ 40 ਲੀਟਰ ਪੈਟਰੋਲ ਦੇ ਹਿਸਾਬ ਨਾਲ ਫਾਜ਼ ਚਲੋ ਪੈਟਰੋਲ ਤੇ ਆਈਏ ਜੀ, ਪੈਟਰੋਲ ਤੇ ਆਈ। ਕੱਲ ਇਹਨਾਂ ਨੇ ਕੀ ਕੀਤਾ ਜੀ, ਕੱਲ ਇਹਨਾਂ ਨੇ ਜੋ ਕੀਤਾ, ਲੈਣਾ ਲਵਾ ਕੇ ਪੈਟਰੋਲ ਪੰਪ ਦੇ ਮਾਲਕਾਂ ਨੂੰ, ਅਗਰ ਕਿਸੇ ਦੀ 1 ਲੱਖ ਦੀ ਕੈਪੈਸਿਟੀ ਹੈ ਤੇ ਉਹਨੂੰ 55 ਲੱਖ ਫਾਇਦਾ ਬਣਾਇਆ। ਇੱਕ ਗਰੀਬ ਆਦਮੀ ਰੇੜੀ ਵਾਲਾ ਜਿਹੜਾ ਨਾ 10 ਰੁਪਏ, ਤੁਸੀਂ ਅੱਜ ਕੱਲ ਟੀਵੀ ਤੇ ਟਿਕਟੌਕ ਦੇਖਦੇ ਹੀ ਹੋਵੋਗੇ ਕਿ ਉਹਨੂੰ ਫੜ ਕੇ ਘਸੀਟ ਕੇ ਲਾ ਜਾਂਦੇ ਨੇ, ਤੂੰ 50 ਰੁਪਏ ਮਹਿੰਗਾ ਵੇਚ ਦਿੱਤਾ, ਉਹਨੂੰ ਗਿਰਬਾਨ ਨੂੰ ਫੜ ਕੇ ਗ੍ਰਿਫਤਾਰ ਕਰੋ ਇਸਕੋ। ਇੱਕ ਪੈਟਰੋਲ ਪੰਪ ਦਾ ਹਾਜ਼ਨ ਜਿਹਦੇ ਖਿਲਾਫ ਇਹਨਾਂ ਨੇ ਕੋਈ ਲਿਆ ਹੋਵੇ, ਕੱਲ ਅਗਲੇ ਤਾਲੇ ਲਾ ਕੇ ਬਹਿ ਗਏ ਸਨ ਕਿ ਅਸੀਂ ਨਹੀਂ ਜੇ ਵੇਚਦੇ ਹੈਗੇ, ਅਸੀਂ 12 ਵਜੇ ਤੋਂ ਬਾਅਦ ਵੇਚਣਾ ਹੈਗਾ ਜੀ। 12 ਵਜੇ ਤੋਂ ਬਾਅਦ ਵੇਚਿਆ। ਇੱਕ ਪੈਟਰੋਲ ਪੰਪ ਲਿਆਉਣ ਜਿਹਦੇ ਖਿਲਾਫ ਇਹਨਾਂ ਨੇ ਐਕਸ਼ਨ ਲਿਆ ਹੋਵੇ, ਇੱਕ ਪੈਟਰੋਲ ਪੰਪ ਦਾ ਉਹ ਲਾਇਸੈਂਸ ਕੈਂਸਲ ਕੀਤਾ, ਕਿਸੇ ਨੂੰ ਅੰਦਰ ਕੀਤਾ, ਲੈ ਆਓ। ਇਹ ਕੀ ਗਰੀਬ ਆਦਮੀਆਂ ਦੇ ਕੋਲ ਚਲੇ ਜਾਂਦੇ ਨੇ रमजान बाजार च, ਉਹ तुम्हें 300 रुपए था, तुमने 325 रुपए बेचा, तुम्हारी जरूरत कैसे हुई, पकड़ो इसको, गिरफ्तार करो। वो देखो एक सेकंड, एक हुने कह रहे हैं, ये हुने कह रहे हैं कि ना ये रिलीफ नहीं आवाम ਨੂੰ ਦੇ ਰਹੇ ਜੀ, ਆਵਾਮ ਦੇ ਰਿਲੀਫ ਵਾਸਤੇ ਕੰਮ ਕਰ ਰਹੇ ਨੇ ਤੇ ਨਾਲੇ ਨਕਲਾਂ ਕਰ ਰਹੇ ਨੇ। ਰਿਲੀਫ ਹੈ ਹੁੰਦਾ ਕਿ ਤੁਸੀਂ ਰੱਖਿਆ ਆ ਇੱਕ ਫੂਡ ਮਿਨਿਸਟਰ ਦਾ ਕੰਮ ਹੈ, ਬੀਬੀ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ 40 ਮਹਿਕਮੇ ਨੇ ਜਿਹਨੂੰ ਹੈਂਡਲ ਕਰਨਾ ਉਹਨੇ ਫਾਈਨੈਂਸ ਵੀ ਦੇਖਣੇ ਨੇ, ਉਹਨੇ ਆਪਣੇ ਪ੍ਰੋਜੈਕਟਸ ਜਿਹੜੇ ਨੇ ਉਹ ਵੀ ਦੇਖਣੇ ਨੇ। ਉਹ ਬਹਿ ਜਾਂਦੀ ਹੈ ਟੀਵੀ ਦੇ ਉੱਤੇ ਕਿ लो टिकटॉक करें, ये कैमरा ठीक है, वो ठीक है, हाँ जी बेटा वो क्या आलू खरीद लिए, कद्दू क्या भाव लिया। ਤੁਸੀਂ ਮੈਨੂੰ ਇਹ ਦੱਸੋ, ਇਸ ਸੋਚ ਦੇ ਬੰਦੇ ਜਿਹੜੇ ਨੇ, ਜਿਹਨੂੰ ਇਹ ਨਹੀਂ ਪਤਾ ਕਿ ਚੀਫ ਮਿਨਿਸਟਰ ਨੇ ਕਰਨਾ ਕੀ ਹੁੰਦਾ। ਚੀਫ ਮਿਨਿਸਟਰ ਨੇ ਆਪਣੀ ਸ਼ੋਅਬਾਜ਼ੀ ਦੇ ਵਿੱਚ ਸਾਰਾ ਦਿਨ ਨਹੀਂ ਗੁਜ਼ਾਰਨਾ ਹੁੰਦਾ, ਉਹਨੇ ਜਾ ਕੇ ਆਪਣੀ ਨਮਾਇਸ਼ ਨਹੀਂ ਕਰਨੀ ਹੁੰਦੀ, ਆਪਣੀ ਫੋਟੋ ਨਹੀਂ ਲਾਣੀ ਹੁੰਦੀ। ਜਦੋਂ ਤੁਸੀਂ ਕੰਮ ਕਰੋਗੇ ਤੇ ਤੁਹਾਡੀ ਫੋਟੋ ਆਪ ਵਜੇਗੀ। ਇਮਰਾਨ ਖਾਨ ਨੇ ਹੈਲਥ ਕਾਰਡ ਕੱਢਿਆ ਸੀ, ਕੋਈ ਫੋਟੋ ਨਹੀਂ ਸੀ ਲੱਗੀ ਕਿਸੇ ਦੀ, ਠੀਕ ਹੈ, ਤੁਹਾਡਾ ਸ਼ਨਾਖਤੀ ਕਾਰਡ ਤੁਹਾਡਾ ਹੈਲਥ ਕਾਰਡ ਸੀ। ਅੱਜ ਤੱਕ ਲੋਕੀ ਗਰੀਬ ਆਦਮੀ ਯਾਦ ਕਰਦੇ ਨੇ, ਫੋਟੋ ਨਾਲੋਂ ਵੱਧ ਫਾਇਦਾ ਆ ਇਹਨਾਂ ਨੂੰ। ਤਾਂ ਲੋਕੀ ਜਾਂਦੇ ਨੇ ਕਹਿੰਦੇ ਨੇ ਓਏ ਇਹ ਫੋਟੋ ਲੱਗੀ ਹੈ, ਉਹ ਹੀ ਸਾਰੇ ਇੰਜ ਕਰਕੇ ਸੁੱਟ ਕੇ ਤੇ ਜਨਾਬ ਆ ਜਾਂਦੇ ਨੇ। ਲੋਕਾਂ ਦੀ ਨਫ਼ਰਤ ਦਾ ਅੰਦਾਜ਼ਾ ਕਰ ਲਓ ਤੁਸੀਂ ਇਸ ਤੋਂ ਕਿ ਇਹਨਾਂ ਦਾ ਕੋਈ ਕੰਮ ਵੀ ਕਰਦੇ ਨੇ ਸਿੱਧਾ ਨਹੀਂ ਪੈਂਦਾ ਹੈਗਾ, ਹਰ ਕੰਮ ਪੁੱਠਾ ਪੈ ਜਾਂਦਾ। ਅਗਰ ਕੋਈ ਲਫ਼ਜ਼ ਵੀ ਬੋਲਦੇ ਨੇ ਉਹ ਵੀ ਪੁੱਠਾ ਬੋਲਦੇ ਨੇ। ਇਹਨਾਂ ਦੀ ਆਪਣੀ ਵਜ਼ੀਰ ਆਲਾ ਆਪਣੇ ਚਾਚੇ ਨੂੰ ਤਨਕੀਦ ਕਰਦੀ ਨੇ कि लो जी पाकिस्तान पंजाब की तारीख में मेरे वालिद ने 10 साल हुकूमत की, उन्हें की जो मैं किया वो किसी ने नहीं किया। यानी वो 2 बेवकूफ आदमी सी तो मैं बड़ी सियाणी हाँ, जिन्होंने यह नहीं पता है उन्होंने तो फिर चलो ग्वाल मंडी जिंदगी गुजारी। वो 4 अन्ने लैके जाता सी, नवाज शरीफ नान दे नाल चटनी खाता सी, बीबी आके कहती मेरा प्यो अरबापति सी, मेरा और अरबापति सी। तो जिस बंदे ने काम ही नहीं किया जिंदगी दे विच, कोई जिन्होंने यह नहीं पता कि टमाटर जिन्होंने किलो के हिसाब नाल मिलते हैं, उन्हें आके पंजाब उहदे हवाले कर देना किड्डी वड्डी जाती। देखो स्लिप ऑफ टंग जिहड़ी है, ज़बान फिसल जाती है, तो तुहाडे लीडर को भी फिसलती रही है, बाकियों को होंदी है, लेकिन एक गल नूं फड़ना नहीं चाहिए।